ਚਤਰਾਲ 'ਚ ਪਾਕਿਸਤਾਨੀ ਫੌਜ ਤੇ ਅਤਗਰਦਾਂ ਵਿਚਕਾਰ ਮੁਕਾਬਲਾ 7 ਅਤਗਰਦ ਮਾਰੇ ਗਏ ਜਦਕਿ ਮੁਕਾਬਲੇ ਦੇ ਵਿੱਚ 5 ਪਾਕਿਸਤਾਨੀ ਫੌਜੀਆਂ ਦੇ ਜਾਨ ਦੀ ਇਤਲਾਹ। ਭਾਰਤ ਚੰਗੀ ਤਰ੍ਹਾਂ ਸਮਝ ਲਵੇ ਕਿ ਕਸ਼ਮੀਰ ਨੂੰ ਕਦੀ ਨਹੀਂ ਦੇਣ ਲੱਗੇ। ਪਾਕਿਸਤਾਨੀ ਫੌਜ ਮੁਖੀ ਦਾ ਬਿਆਨ, ਮੈਨੂੰ ਰਿਹਾ ਕਰਨ ਬਦਲੇ ਕਈ ਸ਼ਰਤਾਂ ਧਰੀਆਂ ਜਾ ਰਹੀਆਂ ਜੋ ਸਿਰੇ ਨਹੀਂ ਚੜ੍ਹਨੀਆਂ। ਆਖਦੇ ਨੇ ਜੇਲ੍ਹ ਚੋਂ ਇਮਰਾਨ ਖਾਨ, ਪਾਕਿਸਤਾਨ ਬਿਟਕੋਇਨ ਨੂੰ ਸਰਕਾਰੀ ਪੱਧਰ ਦੇ ਉੱਤੇ ਮਾਨਤਾ ਦੇਣ ਨੂੰ ਬਿਲਕੁਲ ਤਿਆਰ। ਕੀਨੀਆ ਦੇ ਵਿੱਚ ਉਮਰ ਕੈਦ ਭੁਗਤਦੇ 6 ਪਾਕਿਸਤਾਨੀ ਕੈਦੀਆਂ ਨੂੰ ਕੀਨੀਆ ਦੀ ਸੁਪਰੀਮ ਕੋਰਟ ਨੇ ਰਿਹਾ ਕਰਨ ਦਾ ਹੁਕਮ ਦੇ ਦਿੱਤਾ ਤੇ ਸੁਣਿਆ ਜੇ ਕਿ 18 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਦੇ ਵਿਆਹ ਦੇ ਖਿਲਾਫ ਯੂਨੈਸਕੋ ਦੇ ਪਲੇਟਫਾਰਮ ਤੋਂ ਸਭਾ ਕਮਰ ਸਾਹਮਣੇ ਆ ਗਈਆਂ। ਇਹ ਪੰਜਾਬੀ ਰੇਡੀਓ USA ਹੈ। ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਮਸੂਦ ਮੱਲੀ। ਮੇਰੇ ਵੱਲੋਂ ਸਭ ਸੁਣ ਔਰ ਦੇਖਣ ਵਾਲਿਆਂ ਦੀ ਸੇਵਾ 'ਚ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ ਔਰ ਸਤਿ ਸ੍ਰੀ ਅਕਾਲ। ਅੱਜ ਅਮਰੀਕਾ ਦੇ ਵਿੱਚ 29 ਮਈ ਸਾਲ 2025 ਜਦਕਿ ਪਾਕਿਸਤਾਨ 'ਚ 30 ਮਈ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਇਹ ਖਬਰਾਂ ਦਾ ਬੁਲੇਟਿਨ ਲੈ ਕੇ ਅਸੀਂ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ डिजिटल और सोशल मीडिया प्लेटफॉर्म्स ते देख और सुन सकते हो। इस करके आओ पंजाबी रेडियो USA और पंजाबी TV USA दे फेसबुक या YouTube चैनल ते पाकिस्तान दे नाल जुड़ियां इन्हां खबरां नूं स्पॉन्सर करना होए तो साडा टेलीफोन नंबर है 408 722 7698 यानी 4087227698। आओ पाकिस्तान दे नाल जुड़ियां इन्हां खबरां अल चलने हां। राती पाकिस्तानी फौज और अतगर्दां दे विचकार पाकिस्तानी सूबे खैबर पख्तूनख्वा दे इलाके चतराल च एक मुकाबला होया है। आख्या जा रहा है कि दो मुकाबले ने। एक मुकाबले दे विच 6 अतगर्दां समेत उन्हां दे कुछ साथी फट्टर भी होए ने और बाकी मारे गए ने जबकि दूजी कार्रवाई दे विच एक अतगर्द मारिया गया है। आख्या जा रहा है कि 28 ते 29 मई दी विचकारली रात होने वाले इस मुकाबले दे विच शमाली वजीरिस्तान दे इलाके शवाल च कार्रवाई की गई। पाकिस्तानी फौज दे इतलावां देने वाले महकमे ISPR दा आखना है कि सारे अतगर्द भारतीय स्पॉन्सर सन। आख्या गया है कि मारे गए अतगर्द ने ਜਿਹੜੇ ਇਹਨਾਂ ਦੀਆਂ ਲੋਥਾਂ ਨੂੰ ਕਬਜ਼ੇ 'ਚ ਲੈ ਕੇ ਸ਼ਨਾਖਤ ਵਾਸਤੇ ਅਪੜਾ ਦਿੱਤਾ ਗਿਆ ਹੈ ਜਦਕਿ ਇਹਨਾਂ ਦੇ ਕਬਜ਼ੇ ਦੇ ਵਿੱਚੋਂ ਭਾਰੀ ਗੋਲਾ ਬਰੂਦ ਤੇ ਅਸਲਾ ਜਿਹੜਾ ਉਹ ਵੀ ਫੜਿਆ ਗਿਆ ਹੈ। ਪਾਕਿਸਤਾਨੀ ਫੌਜ ਦੇ ਇਤਲਾਵਾਂ ਦੇਣ ਵਾਲੇ ਮਹਿਕਮੇ ISPR ਨੇ ਇਸ ਮੁਕਾਬਲੇ ਦੀ ਤਸਦੀਕ ਕਰਦਿਆਂ ਆਖਿਆ ਹੈ ਕਿ ਇਹਦੇ 'ਚ ਪਾਕਿਸਤਾਨੀ ਫੌਜ ਦਾ ਇੱਕ ਲੈਫਟੀਨੈਂਟ ਜੋ ਕਿ 6 ਮਹੀਨੇ ਪਹਿਲਾਂ ਹੀ ਫੌਜ 'ਚ ਭਰਤੀ ਹੋਇਆ ਸੀਗਾ ਉਹਦੇ ਸਮੇਤ ਉਹਨਾਂ ਦੇ 4 ਹੋਰ ਫੌਜੀ ਨੇ ਜਿਹੜੇ ਉਹ ਜਾਨੋਂ ਗਏ ਨੇ। ਜਾਂਦੀਬਾਜ਼ੀ ਹਾਰਨ ਵਾਲੇ ਇਹਨਾਂ ਲੋਕਾਂ ਦੇ ਬਾਰੇ ਦੱਸਿਆ ਜਾ ਰਿਹਾ ਆ ਕਿ ਇਹਨਾਂ ਦੇ ਵਿੱਚ ਲੈਫਟੀਨੈਂਟ ਡਾਨੀਆਲ ਇਸਮਾਈਲ ਜਦਕਿ 41 ਵਰਿਆਂ ਦਾ ਨਾਇਬ ਸੂਬੇਦਾਰ ਕਾਸ਼ਫ ਰਜ਼ਾ, ਇਸ ਤੋਂ ਅੱਡ ਪਾਕਿਸਤਾਨੀ ਫੌਜ ਦਾ 35 ਸਾਲ ਦਾ ਲਾਂਸ ਨਾਇਕ ਸਪਾਈ ਮੁਹੰਮਦ ਹਮੀਦ ਦੇ ਜਾਨੋਂ ਜਾਣ ਦੀ ਇਤਲਾਹ ਹੈ। ਪਾਕਿਸਤਾਨੀ ਫੌਜ ਦੇ ਇਤਲਾਵਾਂ ਦੇਣ ਵਾਲੇ ਮਹਿਕਮੇ ISPR ਦਾ ਆਖਣਾ ਹੈ ਕਿ ਚਤਰਾਲ ਉਹ ਇਲਾਕਾ ਹੈ ਜਿਹਨੂੰ ਪੁਰਅਮਨ ਇਲਾਕਾ ਸਮਝਿਆ ਜਾਂਦਾ ਪਰ ਇਹ ਲੋਕ ਉੱਥੇ ਘਾਤ ਲਾ ਕੇ ਬੈਠੇ ਸਨ ਔਰ ਕਿਸੇ ਵੱਡੀ ਕਾਰਵਾਈ ਦੀ ਤਿਆਰੀ ਕਰ ਰਹੇ ਸਨ ਪਰ ਫੌਜਾਂ ਨੇ ਵੇਲੇ ਸਿਰ ਇਹਨਾਂ ਦੇ ਖਿਲਾਫ ਕਾਰਵਾਈ ਕਰਕੇ ਇਹਨਾਂ ਨੂੰ गिरफ्तार करने की कोशिश की थी पर इन्होंने जवाबी फायरिंग करती जिहदे तो बाद मुकाबले च ये 7 ਦੇ 7 अतगर्द मारे गए ने। ਭਾਰਤ ਵੱਲੋਂ ਪਾਕਿਸਤਾਨੀ ਦਰਿਆਵਾਂ ਦੇ ਪਾਣੀ ਨੂੰ ਬਾਰ-ਬਾਰ ਬੰਦ ਕਰਨ ਦੀ ਧਮਕੀ ਦੇ ਉੱਤੇ ਪਾਕਿਸਤਾਨ ਪਹਿਲਾਂ ਹੀ ਕਹਿ ਚੁੱਕਿਆ ਹੈ ਕਿ ਇਹ 24 ਕਰੋੜ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈ ਔਰ ਪਾਕਿਸਤਾਨ ਇਹਦੇ ਤੋਂ ਪਰਾਂ ਨਹੀਂ ਹੋਏਗਾ। ਪਰ ਹੁਣ ਪਾਕਿਸਤਾਨੀ ਫੌਜ ਮੁਖੀ ਜਨਰਲ ਆਸਮ ਮੁਨੀਰ ਹੋਣਾ ਦਾ ਵੀ ਬਿਆਨ ਸਾਹਮਣੇ ਆਇਆ ਹੈ। ਇਹ ਬਿਆਨ ਦਿੱਤਾ ਹੈ ਉਹਨਾਂ ਨੇ ਮੁਲਕ ਭਰ ਦੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਸ, ਪ੍ਰਿੰਸੀਪਲਸ ਔਰ ਆਲਾ ਔਰ ਸੀਨੀਅਰ ਉਸਤਾਦਾਂ ਦੇ ਇੱਕ ਇਕੱਠ 'ਚ ਜਿਹਦੇ 'ਚ ਉਹਨਾਂ ਨੇ ਆਖਿਆ ਹੈ ਕਿ ਭਾਰਤ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਔਰ ਮੈਂ ਇੱਕ ਵਾਰ ਫਿਰ ਕਹਿਣ ਡਿਆ ਕਿ ਭਾਰਤ ਸੁਣ ਲਵੇ ਕਿ ਪਾਕਿਸਤਾਨ ਕਸ਼ਮੀਰ ਨੂੰ ਨਹੀਂ ਛੱਡੇਗਾ ਔਰ ਕਸ਼ਮੀਰ ਤੋਂ ਪਰਾਂ ਨਹੀਂ ਹੋਏਗਾ। ਭਾਰਤ ਜਿਹੜੇ ਇਹ ਸੁਪਨੇ ਵੇਖਣ ਡਿਆ ਕਿ ਪਾਕਿਸਤਾਨ ਦੇ ਕਬਜ਼ੇ 'ਚ ਆਏ ਕਸ਼ਮੀਰ ਦੇ ਉੱਤੇ ਗੱਲਬਾਤ ਹੋਏਗੀ ਔਰ ਕੋਈ ਮਾਮਲਾ ਅੱਗੇ ਨਿਕਲੇਗਾ ਤੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਸ ਮਾਮਲੇ ਨੂੰ UNO ਦੇ ਵਿੱਚ ਆਪ ਭਾਰਤ ਲੈ ਕੇ ਗਿਆ ਸੀਗਾ ਔਰ UNO ਨੇ ਇਸ ਬਾਰੇ ਜੋ ਮਤਾ ਪਾਸ ਕੀਤਾ ਹੈ ਅਸੀਂ ਉਹਦੇ ਤੇ ਅਮਲ ਚਾਹੁੰਦੇ ਹਾਂ। ਕਸ਼ਮੀਰੀਆਂ ਨੂੰ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਆਪਣੇ ਹੱਕ ਦਾ ਫੈਸਲਾ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਉਹ ਪਾਕਿਸਤਾਨ ਨਾਲ ਰਹਿਣਾ ਚਾਹੁੰਦੇ ਨੇ ਜਾਂ ਭਾਰਤ ਨਾਲ ਜਾਂ ਉਹ ਇੱਕ ਆਜ਼ਾਦ ਮੁਲਕ ਦੇ ਤੌਰ ਤੇ ਜ਼ਿੰਦਗੀ ਕੱਟਣਾ ਚਾਹੁੰਦੇ ਨੇ, ਇਹ ਇਖਤਿਆਰ ਉਹਨਾਂ ਕੋਲ ਹੋਣਾ ਚਾਹੀਦਾ ਹੈ। ਜਿੱਥੇ ਤੱਕ ਹੈ ਪਾਕਿਸਤਾਨ ਦੀ ਪਾਣੀ ਨੂੰ ਬੰਦ ਕਰਨ ਦੀ ਗੱਲ ਤੇ ਪਾਕਿਸਤਾਨੀ ਹਿੱਸੇ ਦਾ ਜਿੰਨਾ ਪਾਣੀ ਭਾਰਤੀ ਦਰਿਆਵਾਂ ਥਾਣੀ ਇੱਥੇ ਆਉਂਦਾ ਹੈ ਪਾਕਿਸਤਾਨ ਕਦੀ ਵੀ ਉਹ ਭਾਰਤ ਨੂੰ ਬੰਦ ਕਰਨ ਦੀ ਇਜਾਜ਼ਤ ਨਹੀਂ ਦੇਗਾ। ਪਾਕਿਸਤਾਨੀ ਫੌਜ ਮੁਖੀ ਦਾ ਆਖਣਾ ਸੀਗਾ ਕਿ ਲੋੜ ਇਹ ਹੈ ਕਿ ਮੁਲਕ ਭਰ ਦੀਆਂ ਯੂਨੀਵਰਸਿਟੀਆਂ, ਕਾਲਜ ਔਰ ਅਸਾਤਜ਼ਾ ਰਲ ਕੇ ਆਉਂਦੀ ਪੀੜ੍ਹੀ ਨੂੰ ਮੁਲਕ ਦੇ ਦਿਫਾਅ ਦੇ ਬਾਰੇ ਔਰ ਦੁਸ਼ਮਣ ਦੇ ਬਾਰੇ ਦੱਸ ਪਾਉਣ। ਕੱਲ ਵੀਰਵਾਰ ਸੀਗਾ ਔਰ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਜੋ ਕਿ ਤਹਿਰੀਕ ਇਨਸਾਫ ਦੇ ਪ੍ਰਧਾਨ ਨੇ ਉਹਨਾਂ ਦੇ ਨਾਲ ਜੇਲ੍ਹ 'ਚ ਮੁਲਾਕਾਤ ਦਾ ਵੀ ਦਿਨ। ਜੇਲ੍ਹ ਦੇ ਵਿੱਚ ਉਹਨਾਂ ਦੀ ਪਾਰਟੀ ਦੇ ਲੋਕਾਂ ਦੀ ਤੇ ਉਹਨਾਂ ਨਾਲ ਮੁਲਾਕਾਤ ਨਾ ਹੋ ਸਕੀ ਪਰ ਇਮਰਾਨ ਖਾਨ ਦੀ ਭੈਣ ਹਲੀਮਾ ਖਾਨ ਨੇ ਮੀਡੀਆ ਦੇ ਨਾਲ ਅਡਿਆਲਾ ਜੇਲ੍ਹ ਦੇ ਬਾਹਰ ਗੱਲਬਾਤ ਕਰਦਿਆਂ ਆਖਿਆ ਕਿ ਇਮਰਾਨ ਖਾਨ ਨੂੰ ਕਈ ਕਿਸਮ ਦੀਆਂ ਆਫਰਾਂ ਹੋ ਰਹੀਆਂ ਨੇ। ਹਲੀਮਾ ਖਾਨ ਹੋਣਾ ਦੇ ਇਹ ਬਿਆਨ ਨੇ ਜਿਹੜੇ ਇਹਨਾਂ ਤੋਂ ਬਾਅਦ ਇਹੋ ਹੀ ਬਿਆਨ ਇਮਰਾਨ ਖਾਨ ਦੇ ਅਫੀਸ਼ੀਅਲ ਟਵਿੱਟਰ ਅਕਾਊਂਟ ਦੇ ਉੱਤੋਂ ਜਾਂ ਐਕਸ ਅਕਾਊਂਟ ਤੋਂ ਵੀ ਸਾਹਮਣੇ ਆਏ ਨੇ। ਇਮਰਾਨ ਖਾਨ ਦੇ ਨਾਲ ਜੋੜ ਕੇ ਇਸ ਐਕਸ ਮੈਸੇਜ ਦੇ ਵਿੱਚ ਆਖਿਆ ਗਿਆ ਆ ਕਿ ਮੇਰੇ ਤੇ ਦਬਾਅ ਪਾਇਆ ਜਾ ਰਿਹਾ ਕਿ ਮੈਂ ਮੁਲਕ ਦੇ ਵਿੱਚ ਕੀਤੀ ਗਈ ਕਨਸਟੀਟਿਊਸ਼ਨ ਦੇ 26ਵੇਂ ਬਦਲਾਅ ਨੂੰ ਮੰਨ ਲਵਾਂ।
मैं किवें इहनूं मन सकदा क्योंकि मैं ते लड़ाई ही कानून की हुक्मरानी की लड़ रहा और मैं चाहुंदा कि कानून सब वास्ते इक्को जिहा और साझा होना चाहिए है। इमरान खान उन्होंने आख्या कि मेरे च जेल दे विच इह वी दबाव पाया जा रहा है कि मैं 3 साल वास्ते चुप रहा और ये जिहड़ी नजायज सरकार धक्के दे नाल बनाई गई है इहनूं काम करन दा। इमरान खान उन्होंने आख्या कि मैं ते किसी यजीद या जालम दे सामने 3 मिनट भी चुप नहीं रह सकता। 3 साल ते बहुत लंबी गल है। उन्होंने आख्या कि मेरे नाल डील वास्ते तरह तरह के हरबे वरते जा रहे हैं और दबाव पाया जा रहा है पर मैं हक दे उत्ते डटिया रहांगा। यही मेरी सियासी बसीरत है और इस शय नूं लैके मैं लोकां दे कोल आया हां। पाकिस्तान दा मेरे तो पहलां दा जिन्ना सियासी निजाम आ लोग ओहदे तो अक चुके ने और लुटेरियां और चोरां दा निजाम है और हुण दे जिहड़े निजाम सामने लिआंदा गया है इहदे विच सिर्फ और सिर्फ अपने मतलब और मकसद पूरे करना है। इस तो पहलों इमरान खान दी भैण हलीमा खान होना ने अडियाला जेल रावलपिंडी दे बाहर मीडिया दे नाल गलबात करदिआं आख्या सीगा कि 26वां आईनी बदलाव है जिहड़ा इह पाकिस्तान मुस्लिम लीग नून जो कि हुक्मरान जमात है उन्हां दे कानून दे फेडरल मिनिस्टर उन्हां ने रल मिल के तैयार कीता है और इहनूं बाकायदा एक साजिश दे नाल मंजूर करके लागू किया गया है जो किसी पासे भी पाकिस्तानी कानून और मुल्क के हक दे विच बेहतर नहीं। पाकिस्तान बिटकॉइन नूं बाकायदा कानूनी दर्जा और सरकारी दर्जा देने नूं तैयार हो गया है। यह मामला सामने उदों आया जदों पाकिस्तान दे विच क्रिप्टो कौंसल बनाई गई और इहदी प्रधानगी बिलाल बिन साकिब होना दी गई जो इस तो पहले पाकिस्तान के फेडरल मिनिस्टर उन्हां दे खास मशीर या सलाहकार भी रहे। मोहम्मद औरंगजेब के सलाहकार होने तो बाद हुण पाकिस्तानी प्राइम मिनिस्टर शहबाज शरीफ होना वालों बाकायदा उन्हां नूं मिनिस्टर के बराबर का मरतबा दिता गया है और क्रिप्टो कौंसल है जिहड़ी ओहदा प्रधान बनाया गया है। यह मरतबा पाकिस्तान के फेडरल मिनिस्टर के बराबर का है जबकि बिलाल होना ने आख्या है कि पाकिस्तान हुण बाकायदा सरकारी पद्धर ते बिटकॉइन नूं यानी बिटकॉइन 2025 नूं सरकारी दर्जा देने लई तैयार है। यह गल्लां कीतियां उन्होंने अमरीका के शहर लॉस वेगस दे विच जिथे अमरीका के वाइस प्रेजिडेंट जेडी वैंस दे नाल नाल सदर प्रेजिडेंट ट्रंप होना दे 2 पुत्र ने जिहड़े उन्होंने भी तकरीरां कीतियां। इस मौके ते उत्ते गलबात करदियां होइयां बिलाल बिन साकिब होना दा आखना सीगा कि पाकिस्तान किसी पासे भी क्रिप्टो करंसी नूं करप्ट नहीं समझदा असीं इहनूं चांस समझने आ और हुण असीं इहदे उत्ते बाकायदा कामकाज शुरू कर दिता है और पाकिस्तान नूं ओहदे पैरां ते खड़ियां करन वास्ते इहदे तो फायदा चुकांगे। बिलाल बिन साकिब ने इस मामले दे उत्ते अमरीका दा खास धन्नवाद भी कीता और नाल ही आख्या कि असीं इह सारी बसीरत जिहड़ी इह अमरीका तो लई और इहदे ते हुण तुरना शुरू करन लगे आ। उन्होंने आख्या कि बिटकॉइन माइन और एआई डाटा सेंटर दे वास्ते असीं 2000 मेगावाट बिजली जिहड़ी ओ डेडिकेट कर दित्ती है। उन्होंने सारे माइनर्स सद्दा भी दिता कि पाकिस्तान आउण और स्ट्रक्चर या ढांचा बनाने दे विच पाकिस्तान दी बाकायदा मदद करन। केनिया दी सुप्रीम कोर्ट ने 6 ऐसे पाकिस्तानी शहरियों नूं रिहा करन दा हुक्म दे दिता है जो उम्र कैद दी सजा कट रहे सन। ये जिहड़े शहरी ने इन्हां नूं 2 जुलाई 2014 दे विच समुद्री जहाज राहीं गिरफ्तार किया गया सीगा जदों ये सफेद रंग दा पाउडर जिहड़ा वो लैके जा रहे सन और इन्हां दी गिरफ्तारी तो बाद आख्या गया कि ड्रग्स ने जबकि बाद दी जांच तो बाद ये गल सामने आई कि ये ड्रग्स नहीं सन सगों ये जहाज जिहड़ा ये ईरान तो तुरिया सीगा और इस बहरी जहाज नूं एक सियासी चपकलिश कारण बाद दे विच कीनिया दी सरकार ने अपने बहरी बेड़ियां दे विचकार खड़ा करके बंब दे नाल उड़ाता सीगा तां जे कोई प्रूफ है जिहड़ा ओ बाकी ना रहे। कीनिया दी हाई कोर्ट दा यह फैसला जिहड़ा इन्हां 6 पाकिस्तानियों के खिलाफ 10 मार्च 2023 नूं आया जिहदे च क्रिमिनल केस नंबर 1255/2014 च इन्हां नूं उम्र कैद दी सजा सुनाई गई और हर बंदे नूं $30 करोड़ जुर्माना भी किया गया। इस तो बाद पाकिस्तान दे कीनिया दे विच काम करदे एंबेसडर इब्रार हुसैन खान ने जाती कोशिशां कीतियां और इस मामले दे उत्ते कीनिया दी सुप्रीम कोर्ट च केस दायर किया जिन्हां वल्लों इन्हां सब नूं रिहाई दा परवाना लभ गया है। कीनिया दी सुप्रीम कोर्ट वालों जिन्हां पाकिस्तानियों नूं रिहाई दे परवाने लभे ने उन्हां दे विच 59 सालां ते यूसुफ याकूब, 59 सालां दे साले मोहम्मद, 88 सालां दा यकूब अबराही जबकि 57 सालां दा गफार पट्टी ते 61 सालां दा मोहम्मद सलीम और मौला बख्श मौजूद ने। इन्हां सब दी रिहाई दे वास्ते बाकायदा पाकिस्तान दी ओह एम्बेसी जिहड़ी कीनिया च काम कर रही है ओहदे वल्लों तस्दीक कर दी गई है। पाकिस्तानी पार्लीमेंट 18 साल तो घट उम्र के कुड़ियां और मुंडियां के विआह के खिलाफ एक कानून मंजूर करके सामने लै आई है पर धार्मिक मौलवियों की तंजीम जिहड़ी कि फेडरल सरकार के मतहत काम करती है यानी इस्लामी नजरियाती कौंसल वो इसकी निंदा कर रही है और मुखालफत कर रही है और कह रही है कि यह कानून इस्लामिक लॉज के खिलाफ है जबकि हुण यूनेस्को वालों 18 साल तो घट उम्र दीयां कुड़ियां दे विआह दे खिलाफ चलाई गई लहर है जिहड़ी ओहदे विच पाकिस्तानी फिल्म स्टार सबा कमर होने सामने आ गई ने। उन्होंने आख्या कि मैं रज के इस चीज की हिमायत करनी आ कि 18 साल तो घट उम्र दीयां कुड़ियां ने जिहड़ियां उन्हां दा विआह उन्हां दी जिंदगी तबाह करके रख दिंदा है ना ते उन्हां नूं विआह तो बाद पढ़न दा मौका लभदा है घरदारी दे विच ओह अगे नहीं वध सकदियां। एक अंदाजे दे मुताबिक पाकिस्तान च हर साल 1 करोड़ 9 लाख कुड़ियां ने जिहड़ियां उन्हां दी 18 साल तो घट उम्र दे विच ही उन्हां दा विआह कर दिता जांदा है। इन्हां दे विचों 55 लाख कुड़ियां ऐसियां ने जिहड़ियां 18 साल दी उम्र च अपड़न तो पहलों ही
ਮਾਵਾਂ ਬਣ ਜਾਂਦੀਆਂ ਨੇ। ਜਦ ਕਿ ਇਹ ਸਾਰੀ ਗਿਣਤੀ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ 18 ਸਾਲ ਤੋਂ ਘੱਟ ਉਮਰ ਦੀਆਂ ਇਹਨਾਂ ਕੁੜੀਆਂ ਦੇ ਵਿੱਚ 13% ਐਸੀਆਂ ਨੇ ਜਿਹੜੀਆਂ 10ਵੀਂ ਕਲਾਸ ਤੱਕ ਪੜ੍ਹ ਵੀ ਨਹੀਂ ਸਕਦੀਆਂ, ਜਦ ਕਿ 44% ਐਸੀਆਂ ਨੇ ਕਿ ਜਿਹੜੀਆਂ ਪੜ੍ਹ ਤੇ ਲੈਂਦੀਆਂ ਨੇ ਪਰ ਉਹਨਾਂ ਦਾ ਫੌਰੀ ਤੌਰ ਤੇ ਵਿਆਹ ਕਰ ਦਿੱਤਾ ਜਾਂਦਾ ਹੈ। ਸਬਾ ਕਮਰ ਉਹਨਾਂ ਦਾ ਆਖਣਾ ਸੀਗਾ ਕਿ ਮੈਂ ਸਿੰਧ ਦੇ ਵਿੱਚ ਔਰ ਇਸ ਤੋਂ ਬਾਅਦ ਪੂਰੇ ਪਾਕਿਸਤਾਨ 'ਚ ਇਸ ਲਹਿਰ ਨੂੰ ਲੈ ਕੇ ਤੁਰਾਂਗੀ ਔਰ ਲੋਕਾਂ 'ਚ ਜਾਗਰੂਕਤਾ ਕਰਾਵਾਂਗੀ। ਲੋ ਜੀ, ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦਾ ਅੱਜ ਦਾ ਬੁਲਟਨ ਅਪਡੇਟ ਪਾਕਿਸਤਾਨ ਇੱਥੇ ਹੀ ਮੁੱਕਦਾ ਹੈ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਨੈਟਵਰਕ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਔਰ ਪੰਜਾਬੀ ਟੀਵੀ ਯੂਐਸਏ ਦੇ YouTube, Facebook, ਡਿਜੀਟਲ ਪਲੇਟਫਾਰਮਸ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਮੈਂ ਇਜਾਜ਼ਤ ਚਾਹਾਂਗਾ ਇਸ ਆਸ ਉਮੀਦ ਦੇ ਨਾਲ ਕਿ ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਨੂੰ ਤੁਸੀਂ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ 408722 7698 4087227698। ਇੱਕ ਗੱਲ ਹੋਰ, ਪੰਜਾਬੀ ਰੇਡੀਓ ਯੂਐਸਏ ਔਰ ਪੰਜਾਬੀ ਟੀਵੀ ਯੂਐਸਏ ਦੇ ਸਾਰੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਬਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਅੱਜ ਤੱਕ ਲਈ ਇੰਨਾ ਹੀ। ਮੈਨੂੰ ਮਸੂਦ ਮਲਿਨ ਦੋ ਇਜਾਜ਼ਤਾਂ, ਫਿਰ ਮਿਲਾਂਗੇ। ਉਹਦੀ ਮੁਲਾਕਾਤ ਤੱਕ ਲਈ ਤੁਹਾਡਾ, ਮੇਰਾ, ਸਾਡਾ ਸਾਰਿਆਂ ਦਾ ਰੱਬ ਰਾਖਾ।